ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤਿਓ, ਹਾਜ਼ਰ ਹਾਂ ਜੀ ਪ੍ਰੋਗਰਾਮ ਲੈ ਕੇ ਖਬਰ ਤੇ ਨਜ਼ਰ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਤੇ ਦੱਸਣਗੇ ਕਿ ਭਾਰਤ ਦਾ ਕੀ ਹਾਲ ਹੈ ਜੀ। ਪੰਜਾਬੀ ਰੇਡੀਓ USA ਨੂੰ ਤੁਸੀਂ ਸੁਣ ਸਕਦੇ ਹੋ ਰੇਡੀਓ ਸੈਟ ਤੇ, ਨੈਟ ਤੇ ਫੋਨ ਤੇ ਸੁਣ ਲਿਆ 832 551 50 29 605 475 68 832 551 5029 605 475 6868 ਜੇ ਨੈਟ ਤੇ ਸੁਣਨਾ www.punjabiradio.usa.com ਜੀ। ਪੰਜਾਬੀ ਰੇਡੀਓ USA ਨੂੰ ਤੁਸੀਂ ਫੋਨ ਤੇ ਵੀ ਸੁਣ ਸਕਦੇ ਆ। ਇਸ ਦੀ ਐਪ ਨੂੰ ਡਾਊਨਲੋਡ ਕਰਕੇ, ਬਿਲਕੁਲ ਉਹ ਫ੍ਰੀ ਆ। ਤੇ ਇਸ ਪ੍ਰੋਗਰਾਮ ਨੂੰ ਧੰਨਵਾਦੀ ਆ ਉਹਨਾਂ ਦੇ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਆ ਜੀ। ਸਪੋਂਸਰ ਕਰਦੇ ਨੇ ਇਸ ਪ੍ਰੋਗਰਾਮ ਨੂੰ ਜੀ ਰਜਿੰਦਰ ਕੌਰ ਜੀ ਸੈਨੋ ਜੀ ਤੋਂ, ਰਣਜੀਤ ਸਿੰਘ ਜੀ ਨਿਊਯਾਰਕ ਤੋਂ, ਕਰਮਪਾਲ ਸਿੰਘ ਤੇ ਜਸਜੀਤ ਕੌਰ ਕਲੋਬਸ ਤੋਂ, ਜਸਵੀਰ ਸਿੰਘ ਜੀ ਸਰਾਏ ਬੇਕਰਸਫੀਲਡ ਤੋਂ। ਬਹੁਤ ਬਹੁਤ ਧੰਨਵਾਦੀ ਹਾਂ ਜੀ ਇਹਨਾਂ ਦੇ। ਤੇ ਹੁਣ ਆਪਾਂ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਣਾ ਨਾਲ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਤੇ ਜੀ ਬਲਤੇਜ ਪੰਨੂ ਜੀ, ਆਪਾਂ ਜੇ ਸ਼ੁਰੂ ਕਰੀਏ, ਆਪਾਂ ਭਾਰਤ ਦੇ ਵਿੱਚ ਹੀ ਜਿਹੜੀਆਂ ਪਾਰਟੀਆਂ ਦਾ ਇੱਕ ਦੂਜੇ ਦੇ ਨਾਲ ਲੈਣ ਦੇਣ ਆ। ਮਹਾਰਾਸ਼ਟਰ ਦੀ ਆਪਾਂ ਕਿੰਨੀ ਵਾਰ ਗੱਲ ਕੀਤੀ ਆ, ਕਦੀ ਇਹਨਾਂ ਦੀ ਬਣ ਗਈ, ਕਦੀ ਇਹਨਾਂ ਦੇ ਸਮਝੌਤੇ ਹੋ ਗਏ ਆ, ਪਰ ਇੱਕ ਹੀ ਰਾਤ ਦੇ ਵਿੱਚ ਇਹਨਾਂ ਦੀ ਇੱਕ ਦੂਸਰੇ ਨਾਲ ਆਣ-ਬਾਣ ਤੇ ਤਲਾਕ ਜਿਹੜੇ ਨੂੰ ਕਹਿ ਦਿੰਦੇ ਆ ਉਹ ਹੀ ਹੋ ਗਿਆ। ਆਈ ਥਿੰਕ ਇਹ ਜਿਹੜੀਆਂ ਚੀਜ਼ਾਂ ਨੇ ਜੀ, ਇਹ ਦੋ ਤਿੰਨ ਚੀਜ਼ਾਂ ਜਿਹੜੀਆਂ ਨੇ ਉਹ ਅੱਗੋਂ ਇਹਦੇ ਵਿੱਚੋਂ ਨਿਕਲਦੀਆਂ ਨੇ ਕਿ ਜਿਹੜੇ ਲੋਕ ਨੇ, ਵੋਟਰ ਨੇ, ਉਹਨਾਂ ਨੂੰ ਮੂਰਖ ਜਿਹੜਾ ਜੀ ਇਹ ਪਾਰਟੀਆਂ ਕਿਵੇਂ ਬਣਾਉਂਦੀਆਂ ਨੇ। ਇਹਦੇ 'ਚ ਸਾਰੀਆਂ ਹੀ ਤਕਰੀਬਨ ਸਿਆਸੀ ਪਾਰਟੀਆਂ ਜਿਹੜੀਆਂ ਉਹ ਸ਼ਾਮਲ ਨੇ। ਅੰਦਰ ਬਹਿ ਕੇ ਲੋਕਾਂ ਦਾ ਜਿਹੜਾ ਸੌਦਾ ਉਹ ਕਰ ਲਿਆ ਜਾਂਦਾ ਜੀ। ਰੌਲਾ ਜਿਹੜਾ ਜੀ ਉਹ ਸਾਰੇ ਦਾ ਸਾਰਾ ਕੁਰਸੀ ਦਾ ਹੈ। ਜਿਹੜੀ ਮਹਾਰਾਸ਼ਟਰ ਦੀ ਸਿਆਸਤ ਹੈ ਜੀ, ਉਹਦੇ ਵਿੱਚ ਤਾਂ ਜੇ ਇਹ ਕਿਹਾ ਜਾਵੇ ਕਿ ਪਟਾਕੇ ਹੀ ਪਏ ਇੱਕ ਕਿਸਮ ਦੇ। ਕੁਝ ਚੀਜ਼ਾਂ ਚੰਗੀਆਂ ਵੀ ਹੋਈਆਂ ਜੀ। ਮਹਾਰਾਸ਼ਟਰ ਦੇ ਵਿੱਚ 25 ਸਾਲ ਪੁਰਾਣਾ ਸ਼ਿਵ ਸੈਨਾ ਤੇ ਭਾਰਤੀ ਜਨਤਾ ਪਾਰਟੀ ਦਾ ਨਾਤਾ ਜਿਹੜਾ ਸੀ ਉਹ ਟੁੱਟ ਗਿਆ। ਹੁਣ ਸ਼ਿਵ ਸੈਨਾ ਤੇ ਭਾਰਤੀ ਜਨਤਾ ਪਾਰਟੀ ਆਪੋ ਆਪਣੇ ਸਿਰ ਦੇ ਉੱਤੇ ਜਿਹੜਾ ਜੀ ਉਹ ਲੜਨਗੀਆਂ। ਛੋਟੀਆਂ ਪਾਰਟੀਆਂ ਦੇ ਨਾਲ ਉਹ ਸੰਪਰਕ ਕਰ ਰਹੀਆਂ ਨੇ। ਕਿਹਾ ਜਾ ਰਿਹਾ ਕਿ ਕਿਤੇ ਨਾ ਕਿਤੇ ਜਿਹੜਾ ਇੱਕ ਹੋਰ ਵਿਅਕਤੀ ਜਿਹੜਾ ਚੁੱਪ ਬੈਠਾ ਸੀ, ਰਾਜ ਠਾਕਰੇ, ਉਹਦੀਆਂ ਵੀ ਸਰਗਰਮੀਆਂ ਜਿਹੜੀਆਂ ਥੋੜੀਆਂ ਸ਼ੁਰੂ ਹੋਈਆਂ ਨੇ ਜੀ, ਜਿਹੜੀਆਂ ਕਿ ਨੇੜੇ ਤੋਂ ਵੇਖਣ ਵਾਲੀਆਂ ਹੋਣਗੀਆਂ। ਦੂਜਾ ਮਹਾ ਤਲਾਕ ਜਿਹੜਾ ਜੀ ਹੋਇਆ ਉਹ ਕਾਂਗਰਸ ਤੇ MCP ਦੇ ਵਿਚਾਲੇ ਜਿਹੜਾ ਹੋਇਆ ਜੀ, ਇਹ ਵੀ ਪਿਛਲੇ 15 ਸਾਲ ਤੋਂ ਜਿਹੜੀ ਪਾਰਟੀ ਦੋਨਾਂ ਦਾ ਗੱਠਜੋੜ ਚੱਲ ਰਿਹਾ ਸੀਗਾ ਜੀ। ਹੁਣ ਚਾਰੇ ਪਾਰਟੀਆਂ ਮੈਦਾਨ ਦੇ ਵਿੱਚ ਨੇ ਜੀ। ਚਾਰੇ ਪਾਰਟੀਆਂ ਜਿਹੜੀਆਂ ਨੇ ਆਪੋ ਆਪਣੇ ਸਿਰ ਦੇ ਉੱਤੇ ਚੋਣ ਲੜਨਗੀਆਂ। ਵਧੀਆ ਗੱਲ ਇਹਦੇ ਵਿੱਚ ਇਹ ਹੋਊਗੀ ਜੀ ਕਿ ਲੋਕ ਜਿਹੜੇ ਨੇ ਉਹ ਹੁਣ ਡਿਸਾਈਡ ਕਰਨਗੇ ਕਿ ਕਿਹੜੀ ਪਾਰਟੀ ਨੂੰ ਉਹਨਾਂ ਨੇ ਲਿਆਉਣਾ। ਕੀ ਕੋਈ ਪਾਰਟੀ ਜਿਹੜੀ ਹੈ ਇਸ ਵੇਲੇ ਆਪਣੇ ਇਕੱਲਿਆਂ ਸਿਰ ਦੇ ਉੱਤੇ ਜਿਹੜੀ ਹੈ ਜੀ ਸਰਕਾਰ ਬਣਾਉਣ ਦੀ ਰੌਂ ਦੇ ਵਿੱਚ, ਸਰਕਾਰ ਬਣਾਉਣ ਦੀ ਸਥਿਤੀ ਦੇ ਵਿੱਚ ਹੈ? ਤਾਂ ਅੱਜ ਦੀ ਤਰੀਕ ਦੇ ਵਿੱਚ ਤਾਂ ਇਹ ਕਿਹਾ ਜਾ ਸਕਦਾ ਨਹੀਂ, ਕੋਈ ਜਿਹੜੀ ਪਾਰਟੀ ਹੈ ਇੰਡੀਪੈਂਡੈਂਟਲੀ ਉੱਥੇ ਜਿਹੜੀ ਸਰਕਾਰ ਨਹੀਂ ਬਣਾ ਸਕਦੀ ਜੇ ਗੱਲ ਨਵਲ ਜੀ ਕਰੀਏ ਲੋਕਾਂ ਦੀ। ਬਾਕੀ ਸਿਆਸਤ ਦੇ ਵਿੱਚ ਬਦਲਦਾ ਰਹਿੰਦਾ ਸਮੇਂ ਸਿਰ, ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ। ਪਰ ਮਹਾਰਾਸ਼ਟਰ ਦੇ ਵਿੱਚ ਜਿਹੜਾ ਇਹ ਯੁੱਧ ਤੇ ਜਿਹੜਾ ਹੋਇਆ, ਇਹਦਾ ਅਸਰ ਜਿਹੜਾ ਭਾਰਤ ਦੀ ਰਾਜਨੀਤੀ ਦੇ ਉੱਤੇ ਨਿਰਸੰਦੇਹ ਜਿਹੜਾ ਜੀ ਉਹ ਵੇਖਣ ਨੂੰ ਮਿਲੂਗਾ। ਕਿਉਂਕਿ ਸ਼ਿਵ ਸੈਨਾ ਦੀ ਬਿੱਲੀ ਜਿਹੜੀ ਆ ਹੁਣ ਥੱਲਿਓਂ ਬਾਹਰ ਆਊਗੀ ਕਿ ਮੁੰਬਈ ਤੋਂ ਬਾਹਰ ਉਹਨੂੰ ਕੋਈ ਪੁੱਛਦਾ ਜਾਂ ਉਹ ਉੱਥੋਂ ਦੇ ਸਰਕਸ ਦੇ ਸ਼ੇਰ ਹੀ ਨੇ ਜੀ। ਜੀ ਤੇ ਅਗਲੀ ਗੱਲਬਾਤ ਕਰੀਏ। ਜਿਵੇਂ ਜੀ ਹੁਣ ਜਿਹੜੇ ਭਾਜਪਾਈ ਆ ਉਹ ਬੜੇ ਔਖੇ ਨੇ ਜੀ ਕਿ ਪ੍ਰਕਾਸ਼ ਸਿੰਘ ਬਾਦਲ ਇਕੱਲੇ ਕਿਸ ਤਰ੍ਹਾਂ PM ਨੂੰ ਮਿਲ ਪਾਇਆ ਜੀ। ਪਹਿਲਾਂ ਤਾਂ ਹੁਣ ਤੱਕ ਹੁੰਦਾ ਸੀਗਾ ਕਿ ਜਿਹੜੇ ਭਾਜਪਾਈਏ ਸੀਗੇ ਜੀ ਉਹ ਚੁੱਪ ਕਰਕੇ ਜੋ ਕੁਛ ਹੁੰਦਾ ਸੀਗਾ ਉਹ ਸਹਿਣ ਕਰ ਲੈਂਦੇ ਸੀ, ਚਾਹੇ ਉਹਨਾਂ ਨੂੰ ਵਾਹਣਾ 'ਚ ਭਜਾ ਕੇ ਕੁੱਟਿਆ ਜਾਵੇ ਤੇ ਚਾਹੇ ਜਿਹੜਾ ਜੀ ਉਹਨਾਂ ਨੂੰ ਜਿੰਨੇ ਕਹੁੰਦੇ ਸੀ ਉਹਨੇ ਬਣਦੇ ਦੇ ਦਿੱਤੇ ਜਾਣ। ਝੰਡੀ ਵਾਲੀਆ ਕਾਲਾ ਰਾਮ ਦੇ ਨਾਲ ਝੂਟੀ ਜਾਂਦੇ ਸੀ ਕਿ ਐਸ਼ ਕਰੋ। ਪਰ ਜਦੋਂ ਦੀ ਕੇਂਦਰ ਦੇ ਵਿੱਚ ਸਰਕਾਰ ਬਣੀ ਹੈ ਜੀ, ਉਹਨਾਂ ਦੇ ਵੀ ਪਰ ਜਿਹੜੇ ਉਹ ਨਿਕਲ ਆਏ ਨੇ ਸਮੇਂ ਤੇ। ਹੁਣ ਜਿਹੜਾ ਜੀ ਉਹ ਸਰਕਾਰ ਨੂੰ ਘੇਰਨ ਲੱਗੇ ਨੇ। ਨਵਾਂ ਮੁੱਦਾ ਜਿਹੜਾ ਜੀ ਉਹ ਇਹ ਉੱਠਿਆ ਕਿ ਭਾਰਤੀ ਜਨਤਾ ਪਾਰਟੀ ਦੇ ਕੁਝ ਜਿਹੜੇ ਇੱਥੇ ਮੰਤਰੀ ਨੇ ਜਾਂ ਨੇਤਾ ਨੇ, ਉਹਨਾਂ ਨੂੰ ਇਸ ਗੱਲ ਦੇ ਉੱਤੇ ਇਤਰਾਜ਼ ਹੈ ਕਿ ਜੇ ਪ੍ਰਧਾਨ ਮੰਤਰੀ ਨੂੰ ਮੁੱਖ ਮੰਤਰੀ ਨੇ ਮਿਲਣ ਜਾਣਾ ਹੈ ਤੇ ਇਹਦੇ ਵਿੱਚ ਜਿਹੜੀ ਮੁੱਖ ਉਹਨਾਂ ਦੇ ਨਾਲ ਧਿਰ ਜੁੜੀ ਹੋਈ ਹੈ ਉਹਨੂੰ ਕਿਉਂ ਨਹੀਂ ਲਿਜਾਇਆ ਜਾਂਦਾ। ਅੰਦਰ ਖਾਤੇ ਇਹ ਜਿਹੜੀ ਸੁਗਬਗਾਹਟ ਹੈ ਜੀ ਉਹ ਕਾਫੀ ਜ਼ਿਆਦਾ ਹੋਣੀ ਸ਼ੁਰੂ ਹੋ ਗਈ ਹੈ। ਇਹਦੇ ਉੱਤੇ ਤਾਂ ਹੀ ਕਰਕੇ ਸਪਸ਼ਟੀਕਰਨ ਜਿਹੜਾ ਜੀ ਉਹ ਦੇਣਾ ਪਿਆ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ, ਜਿਨ੍ਹਾਂ ਨੇ ਇਹ ਕਿਹਾ ਕਿ ਮੈਨੂੰ ਪ੍ਰਧਾਨ ਮੰਤਰੀ ਨੂੰ ਮਿਲਣ ਜਾਣ ਦਾ ਪੂਰਾ ਜਿਹੜਾ ਜੀ ਉਹ ਹੱਕ ਹੈ। ਉਹਨਾਂ ਕਿਹਾ ਕਿ ਭਾਜਪਾ ਲੀਡਰਸ਼ਿਪ ਦੇ ਨਾਲ ਇਸ ਮਾਮਲੇ ਤੇ ਕੋਈ ਮਤਭੇਦ ਨਹੀਂ ਹੈ। ਇਹਦਾ ਮਤਲਬ ਮਤਭੇਦ ਹੈਗਾ। ਉਹਨਾਂ ਨੇ ਇਹ ਗੱਲ ਕਹੀ ਜੀ ਕਿ ਜਿਹੜੇ ਉਹ ਤਾਂ ਨਿਰਵਿਵਾਦ ਆਗੂ ਨੇ ਦੋਨਾਂ ਪਾਰਟੀਆਂ ਦੇ ਪੰਜਾਬ ਦੇ ਵਿੱਚ। ਜੇ ਨਿਰਵਿਵਾਦ ਆਗੂ ਨੇ ਤਾਂ ਰੋਜ਼ ਜਿਹੜਾ ਨਵਾਂ ਵਿਵਾਦ ਹੁਣ ਕਿਉਂ ਸ਼ੁਰੂ ਹੋ ਜਾਂਦਾ
ਇਹ ਜਿਹੜੀ ਉਹ ਸਮਝ ਤੋਂ ਪਰੇ ਵਾਲੀ ਗੱਲ ਹੈ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਇੱਕ ਸਟਾਈਲ ਹੈ ਜੀ, ਕਿਸੇ ਵੀ ਗੱਲ ਨੂੰ ਜਿਹੜਾ ਉਹ ਅੰਦਰੋਂ ਅੰਦਰ ਹੀ ਘੁੱਟੀ ਰੱਖੋ, ਉਹਨੂੰ ਦਬਾਉਣ ਦੀ ਕੋਸ਼ਿਸ਼ ਕਰੋ ਉਦੋਂ ਤੱਕ ਜਦੋਂ ਕਿ ਬਾਗੀ ਸੁਰਾਂ ਉੱਚੀਆਂ ਹੋਰ ਉੱਚੀਆਂ ਤੇ ਹੋਰ ਉੱਚੀਆਂ ਕਿਉਂ ਨਾ ਹੋ ਜਾਣ, ਭਾਂਬਰ ਬਣਨ ਤੱਕ ਜਿਹੜਾ ਜੀ ਉਹ ਚੁੱਪ ਰਹਿੰਦੇ ਨੇ। ਅਕਾਲੀ ਦਲ ਤੇ ਬੀਜੇਪੀ ਦੇ ਵਿਚਾਲੇ ਇਹ ਜਿਹੜੀਆਂ ਗੱਲਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜ਼ਿਆਦਾ ਉੱਭਰਨੀਆਂ ਨੇ। ਉਹਦਾ ਪ੍ਰਮੁੱਖ ਜਿਹੜਾ ਰੀਜ਼ਨ ਹੈ ਉਹ ਹਰਿਆਣੇ ਦੀਆਂ ਚੋਣਾਂ ਨੇ ਜੀ। ਜੀ ਬਿਲਕੁਲ। ਤੇ ਅੱਗੇ ਗੱਲ ਕਰੀਏ ਜੀ, ਮੇਕ ਇਨ ਇੰਡੀਆ ਤੇ ਮੇਡ ਇਨ ਚਾਈਨਾ ਦੇ ਵਿੱਚ ਬੜੀ ਦੌੜ ਲੱਗੀ ਹੋਈ ਆ ਜੀ। ਇੱਕ ਤਾਂ ਜੀ ਜਿਹੜੇ ਮੇਕ ਇਨ ਇੰਡੀਆ ਜਿਹੜਾ ਜੀ ਇਹਦੀ ਸ਼ੁਰੂਆਤ ਜਿਹੜੀ ਹੈ ਜੀ ਉਹ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ। ਉਹ ਇਹਦੀ ਜਿਹੜੀ ਸ਼ੁਰੂਆਤ ਕਰਕੇ ਆਪ ਅਮਰੀਕਾ ਨੂੰ ਜਿਹੜਾ ਜੀ ਉਹ ਚਲੇ ਗਏ ਨੇ। ਇਹਦੀ ਜਿਹੜੀ ਸ਼ੁਰੂਆਤ ਤੋਂ ਬਾਅਦ ਹੁਣ ਇਸ ਮਸਲੇ ਦੇ ਉੱਤੇ ਬਹਿਸ ਕਾਫੀ ਭਖੀ ਹੈ ਕਿ ਕੀ ਮੇਕ ਇਨ ਇੰਡੀਆ ਜਿਹੜਾ ਜੀ ਉਹ ਓਵਰਨਾਈਟ ਕੋਈ ਚੇਂਜ ਜਿਹੜੀ ਹੈ ਇੱਥੇ ਭਾਰਤ ਦੀ ਆਰਥਿਕ ਵਿਵਸਥਾ ਉਹਦੇ ਵਿੱਚ ਲਿਆ ਸਕਦਾ ਜੀ। ਤੇ ਇਹਦੇ ਵਾਸਤੇ ਕੁਐਸਚਨ ਮਾਰਕ ਜਿਹੜੇ ਨੇ ਉਹ ਕਈਆਂ ਨੇ ਲਾਏ ਨੇ ਕਿ ਓਵਰਨਾਈਟ ਇਸ ਮਾਮਲੇ ਦੇ ਉੱਤੇ ਕੁਝ ਨਹੀਂ ਹੋਣਾ। ਇਹਦੇ ਵਾਸਤੇ ਅਸਲ ਦੇ ਵਿੱਚ ਜਿਹੜੀ ਅਫਸਰਸ਼ਾਹੀ ਹੈ, ਲਾਲ ਫੀਤਾਸ਼ਾਹੀ ਜਿਹੜੀ ਹੈ ਜੀ, ਉਹਨੂੰ ਜਵਾਬਦੇਹ ਬਣਾਉਣਾ ਪਊਗਾ ਕਿਉਂਕਿ ਇਹ ਸਮਝਿਆ ਜਾਂਦਾ ਹੈ ਕਿ ਭਾਰਤ ਉਹਨਾਂ ਮੁਲਕਾਂ ਦੀ ਸੂਚੀ ਦੇ ਵਿੱਚ ਸ਼ਾਮਲ ਨਹੀਂ ਹੈਗਾ ਜਿੱਥੇ ਬਿਜ਼ਨਸ ਖੋਲ੍ਹਣਾ ਐਡਾ ਸੌਖਾ ਹੋਵੇ ਜਾਂ ਜਿੱਥੇ ਕਿਸੇ ਚੀਜ਼ ਦੀ ਪਰਮਿਸ਼ਨ ਜਿਹੜੀ ਹੈ ਜੀ ਉਹ ਸਿੰਗਲ ਵਿੰਡੋ ਤੇ ਮਿਲ ਜਾਂਦੀ ਹੋਵੇ, ਜਿਵੇਂ ਚਾਈਨਾ ਦੇ ਵਿੱਚ ਹੈ। ਉਧਰ ਜਿਹੜਾ ਚਾਈਨਾ ਜੀ ਉਹਨੇ ਵੀ ਆਪਣੇ ਹਥਿਆਰ ਜਿਹੜੇ ਨੇ ਇਹਦਾ ਮੁਕਾਬਲਾ ਕਰਨ ਦੇ ਵਾਸਤੇ ਕੱਸ ਲਏ ਨੇ ਔਰ ਇਹਦੇ ਵਿੱਚ ਚਾਈਨਾ ਨੇ ਜਿਹੜੀਆਂ ਜੀ ਕੁਝ ਟੈਕਸ ਤੋਂ ਛੋਟਾਂ ਜਿਹੜੀਆਂ ਜੀ ਉਹਦਾ ਐਲਾਨ ਉਹਨਾਂ ਨੇ ਕੀਤਾ ਔਰ ਉਹਨਾਂ ਨੇ ਆਪਣੀ ਮੁਹਿੰਮ ਜਿਹੜੀ ਹੈ ਜੀ ਉਹਦਾ ਨਾਮ ਰੱਖਿਆ ਮੇਡ ਇਨ ਚਾਈਨਾ। ਔਰ ਇਹਦੀ ਇਸ ਮੁਹਿੰਮ ਦੀ ਨਵੇਂ ਸਿਰੇ ਤੋਂ ਜਿਹੜੀ ਹੈ ਜੀ ਉਹ ਸ਼ੁਰੂਆਤ ਕੀਤੀ ਗਈ ਹੈ। ਇਹ ਮੇਕ ਇਨ ਇੰਡੀਆ ਦੇ ਮੁਕਾਬਲੇ ਦੇ ਉੱਤੇ ਹੀ ਕੁਝ ਛੋਟਾਂ ਜਿਹੜੀਆਂ ਦਿੱਤੀਆਂ ਗਈਆਂ ਨੇ। ਵੈਸੇ ਚਾਈਨਾ ਦੱਸਦੀ ਹੈ ਕਿ ਚਾਈਨਾ ਦੇ ਵਿੱਚ ਕਿਸੇ ਨੇ ਬਿਜ਼ਨਸ ਜਿਹੜਾ ਕਰਨਾ ਹੋਵੇ, ਜਦੋਂ ਤੁਸੀਂ ਜਾਂਦੇ ਹੋ ਆਫਿਸ ਦੇ ਵਿੱਚ ਬੈਠੇ ਜਿਹੜੀ ਇੱਕ ਜਗ੍ਹਾ ਦੇ ਤੋਂ ਮੈਕਸੀਮਮ ਜਿਹੜੀਆਂ ਪਰਮਿਸ਼ਨਸ ਨੇ ਉਹ ਰਿਟਨ ਦੇ ਰੂਪ ਦੇ ਵਿੱਚ ਦੇ ਕੇ ਫਾਈਲ ਬਣਾ ਕੇ ਬੰਦੇ ਨੂੰ ਜਿਹੜਾ ਜੀ ਤੋਰਿਆ ਜਾਂਦਾ। ਇੱਥੇ ਜਿਹੜੀ ਫਾਈਲ ਹੈ ਉਹਦੇ ਪਿੱਛੇ ਪਿੱਛੇ ਤੁਰਦਾ ਬੰਦਾ ਜਿਹੜਾ ਜੀ ਅੱਧੀ ਉਮਰ ਆਪਣੀ ਹਰਾ ਦਿੰਦਾ ਜੀ। ਇੰਨਾ ਕੁ ਫਰਕ ਹੈ। ਹਾਂ ਜੀ ਬਿਲਕੁਲ, ਅੱਧੀ ਉਮਰ ਕੀ ਉਹ ਪਤਾ ਹੀ ਨਹੀਂ ਲੱਗਦਾ, ਕੰਪਨੀ ਬਣਦੀ ਬੰਦਾ ਹੀ ਤੁਰ ਜਾਂਦਾ ਹੈ ਜੀ। ਅਤੇ ਅੱਗੇ ਗੱਲ ਕਰੀਏ, ਜਿਵੇਂ ਭਾਰਤ ਨੂੰ ਸਵੱਛ ਬਣਾਉਣ ਦਾ ਹਫ਼ਤਾ ਚੱਲ ਰਿਹਾ ਹੈ ਤੇ ਇਹਦੇ ਵਿੱਚ ਰਾਜਸੀ ਨੇਤਾ ਵੀ ਸ਼ਾਮਲ ਹੋ ਰਹੇ ਜੀ। ਬਿਲਕੁਲ, ਜਿਹੜੇ ਇਹ ਜਿਹੜੀ ਸਫਾਈ ਮੁਹਿੰਮ ਆ ਜੀ ਇਹ ਸ਼ੁਰੂ ਕੀਤੀ ਗਈ ਆ ਔਰ ਇਹ ਜਿਹੜੀ ਸਫਾਈ ਮੁਹਿੰਮ ਇਹ ਹਫ਼ਤਾ ਤਕਰੀਬਨ ਜਿਹੜੀ ਉਹ ਚੱਲੂਗੀ। ਇਹਦਾ ਨਾਮ ਸਵੱਛ ਭਾਰਤ ਇਹਨੂੰ ਜਿਹੜਾ ਜੀ ਉਹ ਦਿੱਤਾ ਗਿਆ ਜੀ। 25 ਸਤੰਬਰ ਤੋਂ ਇਹ ਸ਼ੁਰੂ ਕੀਤੀ ਗਈ ਹੈ ਜੀ, 2 ਅਕਤੂਬਰ ਤੱਕ ਜਿਹੜੀ ਚੱਲੂਗੀ। ਇਹਦਾ ਉਦਘਾਟਨ ਵੀ ਨਰਿੰਦਰ ਮੋਦੀ ਹੋਰਾਂ ਦੇ ਵੱਲੋਂ ਜਿਹੜਾ ਜੀ ਉਹ ਕੀਤਾ ਗਿਆ। ਇੱਥੇ ਪੰਜਾਬ ਦੇ ਵਿੱਚ ਵੀ ਸਾਡੇ ਜਿਹੜੇ ਲੀਡਰ ਨੇ ਇਹਨਾਂ ਨੇ ਤਾਂ ਵੈਸੇ ਬਿਆਨ ਦੇ ਕੇ ਹੀ ਸਾਰ ਦਿੱਤਾ ਕਿ ਪੰਜਾਬ ਇਹਦੇ ਵਿੱਚ ਸ਼ਾਮਲ ਹੋਊਗਾ। ਬਾਕੀ ਥਾਵਾਂ ਦੇ ਉੱਤੇ ਜਿਹੜੇ ਕੇਂਦਰੀ ਲੀਡਰ ਨੇ ਜਾਂ ਜਿੱਥੇ ਬੀਜੇਪੀ ਦੀ ਸਰਕਾਰ ਹੈ ਜੀ ਉੱਥੇ ਝਾੜੂ ਫੜ ਕੇ ਜਿਹੜੇ ਨੇ ਜੀ ਨੇਤਾ ਲੋਕ ਉਹਨਾਂ ਨੇ ਆਪਣੀਆਂ ਫੋਟੋਆਂ ਖਿਚਵਾਈਆਂ ਔਰ ਜਿਹੜੀਆਂ ਪਹਿਲਾਂ ਹੀ ਸਾਫ਼ ਥਾਵਾਂ ਸੀਗੀਆਂ ਉੱਥੇ ਮਾੜਾ ਝਾੜੂ ਫੇਰਿਆ। ਜਦੋਂ ਪੱਤਰਕਾਰ ਫੋਟੋਆਂ ਜਿਹੜੀਆਂ ਖਿੱਚ ਕੇ ਚਲੇ ਗਏ, ਉਹ ਗਿਆ ਝਾੜੂ ਤੇ ਉਹ ਗਏ ਨੇਤਾ ਜੀ। ਔਰ ਇਹ ਕਹਿ ਗਏ ਕਿ ਸਵੱਛ ਭਾਰਤ ਜਿਹੜਾ ਜੀ ਉਹਦੀ ਸ਼ੁਰੂਆਤ ਮੁਹਿੰਮ ਦੀ ਅਸੀਂ ਕਰ ਦਿੱਤੀ ਆ। ਕੋਈ ਨੇਤਾ ਜਿਹੜਾ ਗੰਦ ਦੇ ਢੇਰ ਦੇ ਕੋਲੇ ਜਿਹੜਾ ਜੀ ਜਾ ਕੇ ਉਹਨੂੰ ਸਾਫ਼ ਕਰਦਾ ਜਾਂ ਕੋਈ ਜਿਹੜਾ ਕਚਰਾ ਪਿਆ ਹੋਇਆ ਸੜਕ ਦੇ ਉੱਤੇ ਉਹਨੂੰ ਸਾਫ਼ ਕਰਦਾ ਨਹੀਂ ਦਿਸਿਆ। ਸਾਫ਼ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਝਾੜੂ ਫੇਰਦੇ ਹੋਏ ਸਾਰੇ ਨੇਤਾ ਫੋਟੋਆਂ ਖਿਚਾਉਣ ਦੇ ਵਾਸਤੇ ਜ਼ਰੂਰ ਦਿਸੇ। ਪਰ ਸਾਡੇ ਪੰਜਾਬ ਦੇ ਨੇਤਾ ਮਹਾਨ ਨੇ ਜੀ, ਉਹਨਾਂ ਨੇ ਇਹ ਕੰਮ ਵੀ ਨਹੀਂ ਕੀਤਾ ਝਾੜੂ ਫੜਨ ਵਾਲਾ। ਉਹ ਸਿਰਫ ਬਿਆਨ ਉਹਨਾਂ ਨੇ ਜਾਰੀ ਕੀਤਾ, ਪ੍ਰੈਸ ਰਿਲੀਜ਼ ਜਾਰੀ ਕੀਤੀ ਤੇ ਬਸ ਉਹਦੇ ਨਾਲ ਹੀ ਸਰ ਗਿਆ ਜੀ। ਤੇ ਅੱਗੇ ਗੱਲ ਕਰੀਏ ਜੀ, ਜਿਵੇਂ ਭਾਰਤ ਦੇ ਵਿੱਚ ਪਹਿਲਾਂ ਕਿਸਾਨ ਰੈਲੀਆਂ ਕਰਦੇ ਸੀਗੇ, ਫਿਰ ਟੀਚਰ ਆ ਗਏ, ਫਿਰ ਹੋਰ ਨਾਲ ਜੀ ਹੁਣ ਜਿਹੜੇ ਅਦਾਲਤੀ ਕਾਰਵਾਈ ਵਾਲੇ ਵਕੀਲ ਆ ਉਹ ਵੀ ਇਸ ਤਰ੍ਹਾਂ ਕਰ ਰਹੇ ਆ ਕਿ ਭਾਰਤ ਦੇ ਵਿੱਚ ਹਰ ਇੱਕ ਮਹਿਕਮੇ ਨੂੰ ਇਹ ਰੈਲੀਆਂ ਹੀ ਕਰਨੀਆਂ ਪੈਂਦੀਆਂ। ਦੇਖੋ ਇਹ ਆ ਜੀ ਕਿ ਜਦੋਂ ਹੱਕ ਨਹੀਂ ਮਿਲਦੇ ਫਿਰ ਉਹ ਜਿਹੜਾ ਹੱਕ ਲੈਣ ਦੇ ਵਾਸਤੇ ਹੋਰ ਜਿਹੜਾ ਜੀ ਤਰੀਕਾ ਕੀ ਰਹਿ ਜਾਂਦਾ, ਇਹੀ ਹੈ ਜੀ ਤਰੀਕਾ। ਪਰ ਜਿਹੜੇ ਰਾਜਸੀ ਨੇਤਾ ਨੇ ਜੀ ਹੌਲੀ ਉਹ ਤਾਂ ਇਹਦੇ ਉੱਤੇ ਵੀ ਸ਼ਿਕੰਜਾ ਜਿਹੜਾ ਉਹ ਕੱਸੀ ਜਾਂਦੇ ਨੇ। ਪੰਜਾਬ ਦੇ ਵਿੱਚ ਤਾਂ ਕੱਸ ਦਿੱਤਾ ਆਲਮੋਸਟ। ਤੇ ਜਿਹੜੀਆਂ ਰੋਸ ਰੈਲੀਆਂ ਨੇ ਉਹ ਵੀ ਕਰਨ ਦੇ ਉੱਤੇ ਜਿਹੜੀਆਂ ਜੀ ਉਹ ਪਾਬੰਦੀਆਂ ਹੀ ਇੱਕ ਕਿਸਮ ਦੀਆਂ ਜਿਹੜੀਆਂ ਉਹ ਲਾਈਆਂ ਜਾ ਰਹੀਆਂ ਨੇ। ਕਿਸਾਨ ਜਿਹੜੇ ਨੇ ਉਹ ਅਣਮਿੱਥੇ ਸਮੇਂ ਦੇ ਵਾਸਤੇ ਧਰਨੇ ਦੇ ਉੱਤੇ ਦਿੱਲੀ ਦੇ ਵਿੱਚ ਜਿਹੜੇ ਜੀ ਉਹ ਬਹਿ ਗਏ ਨੇ ਜੀ। ਤੇ ਜਿਹੜੇ ਬਾਕੀ ਜਿਹੜਾ ਤੁਸੀਂ ਗੱਲ ਕਰ ਰਹੇ ਹੋ, ਕਦੀ ਵਕੀਲ ਆ ਜਾਂਦੇ ਨੇ ਜੀ, ਕਦੀ ਜਿਹੜੇ ਟੀਚਰ ਨੇ ਉਹ ਵਿਚਾਰੇ ਕੁੱਟ ਖਾਈ ਜਾਂਦੇ ਨੇ। ਇਹ ਰੋਜ਼ ਦਾ ਪੰਜਾਬ ਦੇ ਵਿੱਚ ਤਾਂ ਜੇ ਤੁਸੀਂ ਇਸ ਵੇਲੇ ਹਾਲਾਤ ਦੇਖੋ, ਚੰਡੀਗੜ੍ਹ ਹੀ ਨਹੀਂ
ਬਾਕੀ ਥਾਵਾਂ ਦੇ ਉੱਤੇ ਬਠਿੰਡਾ ਜਿਹਦੇ ਵਿੱਚੋਂ ਪ੍ਰਮੁੱਖ ਹੈ, ਉਹਨਾਂ ਥਾਵਾਂ ਦੇ ਉੱਤੇ ਵੱਖ-ਵੱਖ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਪੱਕੇ ਹੀ ਜਿਹੜੇ ਆਪਣੇ ਸੰਘਰਸ਼ ਨੇ ਉਹ ਤੋਰੇ ਹੋਏ ਨੇ। ਕਿਸੇ ਜਗ੍ਹਾ ਤੇ ਕੋਈ ਭੁੱਖ ਹੜਤਾਲ ਤੇ ਬੈਠਾ ਹੈ, ਕਿਸੇ ਜਗ੍ਹਾ ਦੇ ਉੱਤੇ ਕੋਈ ਮਰਨ ਵਰਤ ਦੇ ਉੱਤੇ ਜਿਹੜਾ ਜੀ ਉਹ ਬੈਠਾ। ਇਹਦੀਆਂ ਆਪਾਂ ਖਬਰਾਂ ਜਿਹੜੀਆਂ ਉਹ ਸਾਂਝੀਆਂ ਕਰਦੇ ਰਹਿੰਦੇ ਆ ਜੀ। ਸੋ ਪ੍ਰੋਬਲਮ ਇਹ ਹੈ ਜੀ ਕਿ ਜਿਹੜੇ ਸਿਆਸੀ ਲੋਕ ਨੇ ਨਾ, ਇਹ ਕਿਸੇ ਇੱਕ ਪਾਰਟੀ ਦੀ ਗੱਲ ਨਹੀਂ ਹੈ। ਸਿਆਸੀ ਲੋਕ ਜਿਹੜੇ ਨੇ ਉਹ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਉਹ ਖੁਦ ਉਭਾਰਦੇ ਰਹਿੰਦੇ ਨੇ। ਉਹਦਾ ਰੀਜ਼ਨ ਇਹ ਹੈ ਜੀ ਕਿ ਲੋਕ ਜਿਹੜੇ ਲੱਗੇ ਰਹਿਣ, ਫਿਰ ਜਦੋਂ ਉਹ ਸਮੱਸਿਆ ਬਹੁਤ ਵੱਡੀ ਹੋ ਜਾਂਦੀ, ਦਿਓ ਕੱਦ ਹੋ ਜਾਂਦੀ ਹੈ, ਫਿਰ ਉਹਨਾਂ ਦੇ ਹੱਲ ਦੇ ਵਾਸਤੇ ਜਿਹੜਾ ਜੀ ਉਹ ਸੋਚਣਾ ਸ਼ੁਰੂ ਕਰ ਦਿੰਦੇ ਜੀ। ਤੇ ਜੀ ਇੱਕ ਖਬਰ ਆਈ ਸੀਗੀ, ਜਿਵੇਂ ਸ਼ਿਲਪਾ ਸ਼ੈਟੀ ਦੀ ਜਿਹੜੀ ਕਾਰ ਆ ਉਸ ਨੂੰ ਕਿਸੇ ਨੇ ਓਵਰਟੇਕ ਕਰ ਲਿਆ ਤੇ ਬੜੀ ਮਾਰ ਕਟਾਈ ਹੋਈ ਉੱਥੇ। ਇਹ ਪੰਜਾਬ ਦੇ ਵਿੱਚ ਹੀ ਤੇ ਕਿਸੇ ਉਦਘਾਟਨ ਕਰਨ ਆਈ ਸੀ ਜੀ ਕਿਸੇ ਸਟੋਰ ਦਾ, ਔਰ ਅੰਮ੍ਰਿਤਸਰ ਤੋਂ ਜਿਹੜਾ ਜੀ ਉੱਤਰੀ ਫਲਾਈਟ ਤੇ ਜਲੰਧਰ ਤੱਕ ਆ ਰਹੀ ਸੀ ਜੀ। ਰਸਤੇ ਦੇ ਵਿੱਚ ਜਿਹੜਾ ਢਿਲਵਾਂ ਟੋਲ ਪਲਾਜ਼ਾ ਪੈਂਦਾ ਉਹਦੇ ਕੋਲੇ ਉਹਦੀ ਕਾਰ ਨੂੰ ਕਿਸੇ ਨੇ ਜੀ ਓਵਰਟੇਕ ਜਿਹੜਾ ਉਹ ਕਰ ਲਿਆ। ਬਸ ਇਹੀ ਜਿਹੜਾ ਜੀ ਉਹਦੇ ਜਿਹੜੇ ਗਾਰਡ ਸੀਗੇ ਉਹਨਾਂ ਨੂੰ ਪਸੰਦ ਨਹੀਂ ਆਇਆ। ਉਹਨਾਂ ਨੇ ਕਾਰ ਰੋਕ ਕੇ ਪੂਰੇ ਤਰੀਕੇ ਨਾਲ ਇਹ ਜਿਹੜੀ ਕਾਰ ਸੀ ਤੋੜ ਦਿੱਤੀ ਕਿ ਉਹਦੀ ਜੁਰਤ ਕਿਵੇਂ ਹੋਈ ਕਿ ਸ਼ਿਲਪਾ ਸ਼ੈਟੀ ਦਾ ਜਿਹੜਾ ਕਾਫਲਾ ਸੀਗਾ ਉਹਨੂੰ ਉਹ ਓਵਰਟੇਕ ਜਿਹੜੀ ਹੈ ਜੀ ਉਹ ਕਰ ਲਵੇ। ਹਾਲਾਂਕਿ ਜਿਹੜੀ ਪੁਲਿਸ ਹੈ ਜੀ ਉਹ, ਕਿਉਂਕਿ ਇੱਥੇ ਪ੍ਰੋਬਲਮ ਜਿਹੜੀ ਇਹ ਆ ਕਿ ਪੁਲਿਸ ਜਿਹੜੀ ਹੈ ਜੀ ਉਹ ਪਰਚਾ ਦਰਜ ਕਰਨ ਤੋਂ ਗੁਰੇਜ਼ ਕਰਦੀ ਆ। ਉਹ ਕਿਸੇ ਨਾ ਕਿਸੇ ਤਰੀਕੇ ਨਾਲ ਦੋਵਾਂ ਨੂੰ ਜਿਹੜਾ ਜੀ ਉਹ ਇਹ ਕਹਿੰਦੀ ਹੈ ਕਿ ਰਾਜ਼ੀਨਾਮਾ ਜਿਹੜਾ ਕਰੋ। ਪੁਲਿਸ ਇਹ ਕਹਿੰਦੀ ਰਹੀ ਕਿ ਰਾਜ਼ੀਨਾਮਾ ਦੋਵਾਂ ਦੇ ਵਿਚਾਲੇ ਜਿਹੜਾ ਹੋ ਗਿਆ। ਕਾਰ ਕਿਉਂ ਤੋੜੀ? ਸਿਕਿਉਰਿਟੀ ਗਾਰਡ ਜਿਹੜੇ ਨੇ ਜੀ ਉਹਨਾਂ ਦੇ ਕੋਲੇ ਇੰਨੀ ਪਰਮਿਸ਼ਨ ਥੋੜੀ ਹੈ ਜੀ ਕਿ ਕਿਸੇ ਨੂੰ ਉਹ ਕਾਰ ਨੂੰ ਰੋਕ ਕੇ ਇਸ ਤਰੀਕੇ ਦੇ ਨਾਲ ਉਹਦੀ ਤੋੜ ਭੰਨ ਕਰ ਸਕਣ। ਪਰ ਜੀ ਕਿ ਸਿਕਿਉਰਿਟੀ ਗਾਰਡ ਘੱਟ, ਜਿਹੜੇ ਇਹ ਲੋਕ ਨੇ ਆਪਣੇ ਨਾਲ ਗੁੰਡੇ ਜਿਹੜਾ ਉਹ ਜ਼ਿਆਦਾ ਲਈ ਫਿਰਦੇ ਨੇ। ਇਹਦਾ ਜਿਹੜਾ ਸ਼ਿਲਪਾ ਸ਼ੈਟੀ ਦਾ ਹਸਬੈਂਡ ਹੈ ਜੀ ਰਾਜ ਕੁੰਦਰਾ, ਉਹਦੇ ਬਾਰੇ ਤਾਂ ਸਾਰਿਆਂ ਨੂੰ ਪਤਾ ਜੀ ਕਿ ਜਿਸ ਕਿਸਮ ਦਾ ਵਿਹਾਰ ਉਹ ਕਰਦਾ। ਕਦੇ ਤਾਂ ਪਬਲਿਕ ਥਾਵਾਂ ਦੇ ਉੱਤੇ ਉਹ ਸਿਗਰਟ ਪੀਂਦਾ, ਕਦੇ ਫਿਰ ਜਿਹੜੇ ਸਿਕਿਉਰਿਟੀ ਵਾਲੇ ਨੇ ਉਹਨਾਂ ਦੇ ਗਲ ਪੈਂਦਾ। ਤੇ ਸਿਕਿਉਰਿਟੀ ਜਦੋਂ ਉਹਦੇ ਨਾਲ ਫਿਰਦੀ ਹੋਵੇ ਫਿਰ ਤਾਂ ਉਹ ਪੰਜਾਬੀ ਦੀ ਕਹਾਵਤ ਹੋ ਜਾਂਦੀ ਨਾ, ਇੱਕ ਕਰੇਲਾ ਦੂਜਾ ਨਿੰਮ ਚੜਿਆ ਜੀ। ਤੇ ਅੱਗੇ ਗੱਲ ਕਰੀਏ, ਜਿਵੇਂ ਜੇਲ੍ਹ ਦੇ ਵਿੱਚੋਂ ਆਏ ਹੋਏ ਨੇ ਜੀ ਚਟਾਲਾ ਤੇ ਬੜੀਆਂ ਬੜਕਾਂ ਮਾਰ ਰਹੇ ਨੇ ਜੀ। ਜਿਹੜਾ ਕਰਪਟ ਲੀਡਰ ਹੈ ਜੀ ਇੱਕ ਹੁਣ ਤਾਂ, ਕਿਉਂਕਿ ਇਹ ਇਸ ਕਰਕੇ ਕਿਹਾ ਜਾ ਸਕਦਾ ਕਿ ਜਿਹੜੀ ਅਦਾਲਤ ਹੈ ਉਹਨੇ ਸਜ਼ਾ ਦਿੱਤੀ ਹੋਈ ਆ ਓਮ ਪ੍ਰਕਾਸ਼ ਚੌਟਾਲਾ ਨੂੰ ਵੀ ਤੇ ਉਹਦੇ ਮੁੰਡੇ ਨੂੰ ਵੀ। ਜੇਲ੍ਹ ਦੇ ਵਿੱਚ ਬਿਸਕੁਟ ਬਣਾਉਣ ਦਾ ਕੰਮ ਕਰਦੇ ਨੇ ਅੱਜ ਕੱਲ੍ਹ। ਇਹ ਛੁੱਟੀ ਤੇ ਆਏ ਹੋਏ ਨੇ ਜੀ। ਉਹਨਾਂ ਦੇ ਭਰਾ ਦੀ ਡੈਥ ਹੋ ਗਈ ਸੀ, ਉਹ ਛੁੱਟੀ ਫਿਰ ਗਾਹ ਵਧਾ ਲਈ। ਕਰਪਸ਼ਨ ਦੇ ਦੋਸ਼ ਦੇ ਵਿੱਚ ਜੇਲ੍ਹ ਕੱਟ ਰਹੇ ਓਮ ਪ੍ਰਕਾਸ਼ ਚੌਟਾਲਾ ਦੇ ਨਾਲ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਜਿਹੜੀ ਸਟੇਜ ਆ ਉਹ ਸਾਂਝੀ ਕੀਤੀ ਹੈ ਜੀ। ਤੋ ਇਹ ਸਟੇਜ ਜੀਤ ਦੇ ਵਿੱਚ ਜਿਹੜੀ ਰੈਲੀ ਹੋਈ ਆ ਉੱਥੇ ਬੜਕ ਮਾਰੀ ਆ ਓਮ ਪ੍ਰਕਾਸ਼ ਚੌਟਾਲਾ ਹੋਰਾਂ ਨੇ ਕਿ ਜਿਹੜੀ ਕਾਂਗਰਸ ਹੈ ਜੀ ਉਹਨੇ ਮੈਨੂੰ ਝੂਠੇ ਕੇਸਾਂ ਦੇ ਵਿੱਚ ਅੰਦਰ ਦਿੱਤਾ। ਕਾਂਗਰਸ ਨੇ ਤਾਂ ਅਦਾਲਤ ਦੇ ਵਿੱਚ ਸਜ਼ਾ ਨਹੀਂ ਸੁਣਾਈ, ਸਜ਼ਾ ਤਾਂ ਅਦਾਲਤ ਨੇ ਸੁਣਾਈ ਹੈ ਜੀ। ਓਮ ਪ੍ਰਕਾਸ਼ ਚੌਟਾਲਾ ਨੇ ਬੜਕ ਇੱਥੋਂ ਤੱਕ ਮਾਰ ਦਿੱਤੀ ਜੀ ਕਿ ਚਿੰਤਾ ਨਾ ਕਰੋ, ਇਨੈਲੋ ਦੀ ਜਿਹੜੀ ਸਰਕਾਰ ਆ ਉਹ ਹਰਿਆਣੇ ਦੇ ਵਿੱਚ ਆ ਰਹੀ ਆ ਕਿ ਮੈਂ ਤਿਹਾੜ ਜੇਲ੍ਹ ਦੇ ਅੰਦਰੋਂ ਜਿਹੜਾ ਜੀ ਉਹ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੂੰਗਾ। ਜਿਸ ਬੰਦੇ ਨੂੰ ਕਰਪਸ਼ਨ ਦੇ ਦੋਸ਼ਾਂ ਦੇ ਵਿੱਚ ਜਿਹੜੀ ਆ ਜੀ ਉਹ ਸਜ਼ਾ ਹੋਈ ਹੈ, ਸਜ਼ਾ ਯਾਫਤਾ ਉਹ ਬੰਦਾ ਹੈ, ਉਹ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਕਿਵੇਂ ਚੁੱਕ ਸਕਦਾ ਜੀ? ਇਹ ਸਮਝ ਤੋਂ ਪਰੇ ਵਾਲੀ ਗੱਲ ਹੈ। ਸੰਵਿਧਾਨ ਤੋਂ ਉੱਪਰ ਕਿਵੇਂ ਓਮ ਪ੍ਰਕਾਸ਼ ਚੌਟਾਲਾ ਹੋ ਸਕਦਾ ਜੀ? ਉਸ ਸਟੇਜ ਦੇ ਉੱਤੇ ਨਾਲ ਜਿਹੜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਵੀ ਬੈਠੇ ਨੇ, ਉਹਦੇ ਵਿੱਚ ਜਿਹੜਾ ਜੀ ਉਹ ਨਿਤਿਸ਼ ਕੁਮਾਰ ਜਿਹੜੇ ਬਿਹਾਰ ਦੇ ਮੁੱਖ ਮੰਤਰੀ ਰਹਿ ਚੁੱਕੇ ਨੇ ਜੀ ਉਹ ਵੀ ਬੈਠੇ ਨੇ ਨਾਲ। ਤੋ ਇਹ ਏਡੀ ਗੱਲ ਜਿਹੜੀ ਕਹਿਣੀ, ਲੋਕ ਜਿਹੜੇ ਨੇ ਉਹ ਤਾੜੀਆਂ ਉਹਨਾਂ ਨੇ ਮਾਰ ਦਿੱਤੀਆਂ ਕਿ ਓਮ ਪ੍ਰਕਾਸ਼ ਚੌਟਾਲਾ ਨੇ ਸ਼ਾਇਦ ਵਾਕਿਆ ਹੀ ਤਿਹਾੜ ਜੇਲ੍ਹ ਦੇ ਅੰਦਰੋਂ ਸਹੁੰ ਚੁੱਕ ਲੈਣੀ ਆ। ਕਾਨੂੰਨ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਸੰਵਿਧਾਨ ਜਿਹੜਾ ਜੀ ਕਿ ਜਿਹੜਾ ਸਜ਼ਾ ਯਾਫਤਾ ਬੰਦਾ ਆ ਉਹ ਕਿਵੇਂ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਲੂਗਾ। ਪਰ ਚੱਲਦਾ, ਤਾੜੀਆਂ ਮਰਵਾਉਣੀਆਂ ਸੀਗੀਆਂ। ਇੱਥੋਂ ਫੜ ਕੇ ਪ੍ਰਾਈਵੇਟ ਬੱਸਾਂ ਜਿਹੜੀਆਂ ਜੀ ਪੰਜਾਬ ਤੋਂ ਲੋਕ ਜਿਹੜੇ ਜੀਂਦ ਦੀ ਰੈਲੀ ਦੇ ਵਾਸਤੇ ਢੋਏ ਗਏ, ਇਹ ਵਿਖਾਉਣ ਦੇ ਵਾਸਤੇ ਕਿ ਇਨੈਲੋ ਦੀ ਵੱਡੀ ਚੜ੍ਹਾਈ ਆ ਹਰਿਆਣੇ ਦੇ ਵਿੱਚ ਤੇ ਅਗਲੀ ਸਰਕਾਰ ਜਿਹੜੀ ਆ ਜੀ ਉੱਥੇ ਇਨੈਲੋ ਦੀ ਆਈ ਕਿ ਆਈ। ਨੇ ਵੀ ਇਸ ਰੈਲੀ ਨੂੰ ਜਿਹੜਾ ਜੀ ਉਹ ਸੰਬੋਧਨ ਕੀਤਾ ਔਰ ਉਹਨਾਂ ਨੇ ਇਹ ਗੱਲ ਕਹੀ ਕਿ ਇਨੈਲੋ ਦੀ ਜਿਹੜੀ ਹੈ ਜੀ ਉਹ ਸਰਕਾਰ ਬਣਾਉਣੀ ਬੜੀ ਜ਼ਰੂਰੀ ਹੈ ਤਾਂ ਕਿ ਕਾਂਗਰਸ ਨੂੰ ਚੱਲਦਾ ਕੀਤਾ ਜਾ ਸਕੇ। ਪਰ ਬਾਦਲ ਸਾਹਿਬ ਇੱਥੇ ਇਹ ਭੁੱਲ ਰਹੇ ਨੇ ਕਿ ਇਸ ਵੇਲੇ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਉਹਨਾਂ ਦੇ ਨੌ ਮਾਸ ਦੇ ਰਿਸ਼ਤੇ ਵਾਲੀ ਭਾਜਪਾ ਦਾ ਕਿ ਹਰਿਆਣੇ ਦੇ ਵਿੱਚ ਉਹਨੇ ਸਰਕਾਰ ਬਣਾਉਣੀ ਹੈ ਜੀ। ਜੀ ਬਿਲਕੁਲ। ਤੇ ਹੋ ਸਕਦਾ ਹੈ ਕਿ ਜਿਵੇਂ ਤੁਸੀਂ ਦੱਸਿਆ ਆ ਕਿ ਇੱਥੋਂ ਲੋਕ ਢੋਏ ਗਏ ਇੱਧਰ ਉੱਧਰ ਤੇ ਲੋਕਾਂ ਦਾ ਇਕੱਠ ਦੇਖ ਕੇ ਉਹਨਾਂ ਨੇ ਬੜਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਆ ਕਿ ਸ਼ਾਇਦ ਇਹ ਮੇਰੇ ਵੋਟਰ ਹੀ ਬੈਠੇ ਆ। ਤੇ ਅੱਗੇ ਗੱਲ ਕਰੀਏ ਜੀ ਮਾਨਸਾ ਦੇ ਵਿੱਚ ਜਾਂ ਹੋਰ ਵੀ ਪੰਜਾਬ ਦੇ ਵਿੱਚ ਬੜੇ ਡਾਕੇ ਪੈਂਦੇ ਆ, ਕੁੱਟਾਂ ਮਾਰਾਂ ਬੜੀਆਂ ਹੋ ਰਹੀਆਂ ਅਜੇ ਵੀ ਜੀ। ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਨਾ ਜੀ ਉਹ ਇਸ ਵੇਲੇ ਮੇਨ ਇਸ਼ੂ ਬਣੀ ਹੋਈ ਆ। ਮੇਰੀ ਕੱਲ ਗੱਲ ਹੋ ਰਹੀ ਸੀ
ਪ੍ਰਸਿੱਧ ਅਰਥ ਸ਼ਾਸਤਰੀ ਨੇ ਜੀ ਸੁੱਚਾ ਸਿੰਘ ਗਿੱਲ ਹੋਰੀ, ਉਹਨਾਂ ਦੇ ਨਾਲ ਬਿਜ਼ਨਸ ਦੀ ਜਿਹੜੀ ਗੱਲਬਾਤ ਹੋ ਰਹੀ ਸੀ ਉਹਦੇ ਵਿੱਚ ਵੀ ਉਹ ਇੱਕ ਜਿਹੜਾ ਮੇਨ ਪੁਆਇੰਟ ਉਹਨਾਂ ਨੇ ਜਿਹੜਾ ਸਾਂਝਾ ਕੀਤਾ ਜੀ, ਉਹ ਕਹਿੰਦੇ ਕਿ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਹੈ ਨਾ ਜੀ, ਉਹਦੇ ਉੱਤੇ ਸਰਕਾਰ ਦਾ ਕੋਈ ਇਸ ਵੇਲੇ ਕੰਟਰੋਲ ਨਹੀਂ ਦਿੰਦਾ ਜੀ। ਉਹ ਚਾਹੇ ATM ਲੁੱਟਣ ਦੀਆਂ ਘਟਨਾਵਾਂ ਹੋਣ ਤੇ ਚਾਹੇ ਡਾਕੇ ਪੈਣ ਦੀਆਂ ਜਿਹੜੀਆਂ ਉਹ ਘਟਨਾਵਾਂ ਹੋਣ ਜੀ। ਅੱਜ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਰੀਅਲ ਸਿਚੁਏਸ਼ਨ ਦੱਸ ਰਿਹਾ ਕਿ ਕਿਸੇ ਔਰਤ ਦਾ ਇੱਕ ਚੇਨ ਪਾ ਕੇ ਵੀ ਦਿਨ ਦੇ ਸਮੇਂ ਵੀ ਜਿਹੜਾ ਬਾਜ਼ਾਰ ਦੇ ਵਿੱਚ ਜਾਣਾ ਉਹ ਸੇਫ ਨਹੀਂ ਹੈ। ਕੋਈ ਪਤਾ ਨਹੀਂ ਜੇ ਚੇਨ ਸਿਗਨੇਚਰ ਕਿੱਥੋਂ ਜਿਹੜਾ ਜੀ ਉਹ ਨਿਕਲ ਆਉਣਾ ਤੇ ਉਹਨੇ ਚੇਨ ਖਿੱਚ ਕੇ ਜੀ ਹੋ ਗਿਆ ਫਿਰ ਉਹ ਫੜੇ ਵੀ ਨਹੀਂ ਜਾਂਦੇ। ਏਡੇ ਜਿਹੜੇ ਜੀ ਉਹ ਐਕਸਪਰਟ ਹੋ ਚੁੱਕੇ ਹੋਏ ਨੇ ਇਹ। ਇੱਕ ਡਾਕਾ ਜਿਹੜਾ ਜੀ ਮਾਨਸਾ ਦੇ ਵਿੱਚ ਡਿਪਟੀ ਕਮਿਸ਼ਨਰ ਦੀ ਕੋਠੀ ਦੇ ਨੇੜੇ ਜਿਹੜਾ ਜੀ ਕਾਲਜ ਰੋਡ ਦੇ ਉੱਤੇ ਪਿਆ, ਇਹਦੇ ਵਿੱਚ ਜਿਹੜੇ ਘਰ ਦੇ ਵਿੱਚ ਸੁੱਤੇ ਹੋਏ ਪਰਿਵਾਰ ਦੇ ਮੈਂਬਰ ਸੀਗੇ ਜੀ, ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ। ਇੱਕ ਜਿਹੜੀ ਔਰਤ ਹੈ ਜੀ ਉਹਦੀ ਹਸਪੀਟਲ ਦੇ ਵਿੱਚ ਜਾ ਕੇ ਮੌਤ ਹੋ ਗਈ ਹੈ, ਜਦੋਂ ਕਿ ਉਹਦੇ ਘਰ ਵਾਲਾ, ਉਹਦਾ ਦਿਓਰ ਤੇ ਉਹਦੀ ਸੱਸ ਜਿਹੜੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਜਿਹੜੇ ਉਹ ਦੱਸੇ ਜਾਂਦੇ ਨੇ। ਲੁਟੇਰੇ ਜਿਹੜੇ ਜੀ ਰਾਤ ਦੇ ਸਮੇਂ ਦਾਖਲ ਹੋਏ ਔਰ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਘਰ ਦਾ ਮਾਲਕ ਸੀਗਾ ਉਹਦੇ ਸਿਰਹਾਣੇ ਪਈ ਜਿਹੜੀ ਬੰਦੂਕ ਸੀਗੀ ਉਹ ਚੁੱਕ ਲਈ ਔਰ ਉਹਦੇ ਨਾਲ ਹੀ ਹਮਲਾ ਜਿਹੜਾ ਸੀਗਾ ਉਹ ਕੀਤਾ। ਜਦੋਂ ਗੋਲੀ ਦੀ ਆਵਾਜ਼ ਆਈ ਤਾਂ ਕਿਸੇ ਗੁਆਂਢੀ ਨੇ ਬਾਹਰ ਨਿਕਲ ਕੇ ਜਿਹੜੇ ਉਹ ਫਾਇਰ ਕੀਤੇ, ਜਿਹਦੀ ਵਜ੍ਹਾ ਕਰਕੇ ਲੁਟੇਰੇ ਜਿਹੜੇ ਸੀਗੇ ਉਹ ਭੱਜ ਗਏ। ਪਰ ਜਾਣ ਤੋਂ ਪਹਿਲਾਂ ਜੀ ਹੌਸਲਾ ਵੀ ਉਹਨਾਂ ਦਾ ਲੈ ਗਏ ਤੇ ਉੱਥੋਂ ਕੁਝ ਨਗਦੀ ਜਿਹੜੀ ਘਰ ਦੇ ਵਿੱਚ ਪਈ ਸੀਗੀ ਉਹ ਵੀ ਲੈ ਗਏ। ਇਹ ਵਾਰਦਾਤਾਂ ਜਿਹੜੀਆਂ ਨੇ ਜੀ ਪੰਜਾਬ ਦੇ ਵਿੱਚ ਤਕਰੀਬਨ ਰੋਜ਼ ਦਾ ਹੀ ਵਰਤਾਰਾ ਇੱਥੇ ਹੋ ਗਈਆਂ ਨੇ ਜੀ, ਮਤਲਬ ਕਿ ਆਮ ਹੀ ਹੋ ਗਈਆਂ ਆ। ਉਹ ਪੰਜਾਬ ਨਹੀਂ ਰਿਹਾ ਜਿਸ ਦੇ ਵਿੱਚ ਬੰਦੇ ਦੀਆਂ ਚੀਜ਼ਾਂ ਵੀ ਬਾਹਰ ਰਹਿ ਜਾਣ ਤੇ ਕੋਈ ਫਿਕਰ ਨਹੀਂ ਹੁੰਦਾ ਸੀਗਾ। ਅਤੇ ਅੱਗੇ ਗੱਲ ਕਰੀਏ ਜੀ, ਇੱਕ ਅਖਬਾਰ ਦੇ ਵਿੱਚ ਸੀ ਕਿ ਭਗਵੰਤ ਮਾਨ ਹੋਰਾਂ ਨੇ ਇੱਕ ਬਿਆਨ ਦਿੱਤਾ ਕਿ ਭਾਜਪਾ ਨੇ ਮੈਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਸੀ। ਜਲੰਧਰ ਦੇ ਵਿੱਚ ਇੱਕ ਉਹਨਾਂ ਦੀ ਫਿਲਮ ਮਿਊਜ਼ਿਕ ਦਾ ਰਿਲੀਜ਼ ਸੀਗਾ ਜੀ, ਉੱਥੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪਾਰਲੀਮੈਂਟ ਦੇ ਵਿੱਚ ਜਿਹੜਾ ਜੀ ਇੱਕ ਕੰਮ ਕਰਦਾ ਜੀ ਸਾਬਕਾ ਅਧਿਕਾਰੀ ਜਿਹੜਾ ਅੱਜ ਕੱਲ੍ਹ ਉੱਥੇ ਹਾਇਰ ਕੀਤਾ ਹੈ ਉਹਨਾਂ ਨੇ, ਉਹਨੇ ਗੱਲਬਾਤ ਜਿਹੜੀ ਸੀ ਉਹ ਭਗਵੰਤ ਮਾਨ ਹੋਰਾਂ ਦੇ ਨਾਲ ਕੀਤੀ ਸੀ। ਉਹਨਾਂ ਨੇ ਉਹਦਾ ਨਾਮ ਤਾਂ ਨਹੀਂ ਦੱਸਿਆ, ਉਹਨਾਂ ਕਿਹਾ ਕਿ ਜੇ ਪਾਰਟੀ ਕਹੂਗੀ ਤਾਂ ਮੈਂ ਉਹਦਾ ਨਾਮ ਜਿਹੜਾ ਉਹ ਨਸ਼ਰ ਕਰ ਸਕਦਾ ਕਿ ਕਿਹਨੇ ਉਹਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਸੀਗੀ, ਕੀ ਆਫਰ ਜਿਹੜੀ ਦਿੱਤੀ ਸੀਗੀ। ਕੱਲ੍ਹ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਜਿਹੜੀ ਗੱਲ ਕਹੀ ਹੈ ਜਲੰਧਰ ਦੇ ਵਿੱਚ ਇਹਨਾਂ ਨੂੰ ਜੀ ਕਿ ਇਹਦਾ ਕੀ ਰੀਜ਼ਨ ਸੀਗਾ ਉੱਥੇ ਫਿਲਮ ਦੀ ਰਿਲੀਜ਼ਿੰਗ ਦੇ ਮੌਕੇ ਦੇ ਉੱਤੇ ਇਸ ਗੱਲ ਨੂੰ ਉਭਾਰਨ ਦਾ, ਔਰ ਇਹਦੇ ਵਿੱਚ ਕਿੰਨੀ ਸੱਚਾਈ ਹੈ ਜੀ ਇਹਦਾ ਜਵਾਬ ਤਾਂ ਉਹੀ ਦੇ ਸਕਦੇ ਨੇ। ਹਾਂ ਜੀ, ਤੇ ਬਿਲਕੁਲ। ਤੇ ਜੇ ਹੁਣ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਆਪਾਂ ਤੇ ਉਹ ਵੀ ਕਹਿੰਦੇ ਜਲੰਧਰ ਦੀ ਮੀਟਿੰਗ ਦੇ ਵਿੱਚ ਵੀ ਉੱਥੇ ਵੀ ਹੰਗਾਮਾ ਬਹੁਤ ਹੋਇਆ ਜੀ, ਕਾਫੀ ਜ਼ਿਆਦਾ ਜੀ। ਇੱਥੇ ਐਕਚੁਅਲੀ ਜਿਹੜੀ ਜੋਤੀ ਮਾਨ ਜਿਹੜੀ ਇੱਥੋਂ ਲੜੀ ਸੀਗੀ ਜੀ ਚੋਣ ਆਪਣੇ ਜਲੰਧਰ ਤੋਂ ਲੋਕ ਸਭਾ ਹਲਕੇ ਤੋਂ, ਉਹਦੇ ਸਮਰਥਕਾਂ ਦੇ ਵੱਲੋਂ ਤੇ ਉਹਦੇ ਵਿਰੋਧੀਆਂ ਦੇ ਵੱਲੋਂ ਕਾਫੀ ਰੌਲਾ ਰੱਪਾ ਜਿਹੜਾ ਪਾਇਆ ਗਿਆ ਸੁੱਚਾ ਸਿੰਘ ਛੋਟੇਪੁਰ ਹੋਰਾਂ ਦੀ ਮੌਜੂਦਗੀ ਦੇ ਵਿੱਚ। ਅਸਲ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਨੇਤਾ ਨੇ ਨਾ ਜੀ, ਉਹ ਆਮ ਆਦਮੀਆਂ ਤੋਂ ਦਿਨ ਪ੍ਰਤੀ ਦਿਨ ਜਿਹੜਾ ਨਾ ਜੀ ਉਹ ਦੂਰ ਹੁੰਦੇ ਜਾ ਰਹੇ ਨੇ ਇਸ ਵੇਲੇ। ਇਸੇ ਕਰਕੇ ਇਹ ਜਿਹੜਾ ਹੰਗਾਮਾ ਜਲੰਧਰ ਦੇ ਵਿੱਚ ਜਿਹੜਾ ਜੀ ਉਹ ਹੋਇਆ ਦੱਸਿਆ ਜਾਂਦਾ। ਇੱਥੇ ਜਿਹੜੇ ਜੋਤੀ ਮਾਨ ਸੀਗੀ ਉਹਨੂੰ ਸਟੇਜ ਦੇ ਉੱਤੇ ਕਿਉਂ ਬਿਠਾਇਆ ਗਿਆ, ਇਹਨੂੰ ਲੈ ਕੇ ਜਿਹੜੇ ਜਲੰਧਰ ਦੇ ਵਿੱਚ ਕੁਝ ਲੋਕ ਨੇ ਉਹਨਾਂ ਨੇ ਹੰਗਾਮਾ ਕੀਤਾ। ਉਹ ਕਹਿੰਦੇ ਕਿ ਉਹ ਤਾਂ ਕਿਸੇ ਨੂੰ ਮਿਲਣੋਂ ਵੀ ਹਟ ਗਏ, ਜਦੋਂ ਕਿ ਜੋਤੀ ਮਾਨ ਦੇ ਜਿਹੜੇ ਸਮਰਥਕ ਸੀ ਉਹ ਕਹਿ ਰਹੇ ਸੀ ਇਹਨੂੰ ਬੋਲਣ ਦਾ ਮੌਕਾ ਜਿਹੜਾ ਦਿੱਤਾ ਜਾਵੇ। ਕੁਝ ਲੋਕਾਂ ਨੇ ਇਹ ਵੀ ਉੱਥੇ ਗੰਭੀਰ ਇਲਜ਼ਾਮਬਾਜ਼ੀ ਜਿਹੜੀ ਹੈ ਜੀ ਉਹ ਕੀਤੀ ਕਿ ਜੋਤੀ ਮਾਨ ਨੂੰ ਉਹਨਾਂ ਨੇ ਚੋਣਾਂ ਦੇ ਦੌਰਾਨ ਫੰਡ ਦਿੱਤਾ ਸੀਗਾ, ਉਹਦੀਆਂ ਰਸੀਦਾਂ ਜਿਹੜੀਆਂ ਉਹਨਾਂ ਨੂੰ ਨਹੀਂ ਦਿੱਤੀਆਂ ਗਈਆਂ ਅਜੇ ਤੱਕ। ਤੋ ਇਸ ਤਰ੍ਹਾਂ ਦੀ ਜਿਹੜੀ ਜਦੋਂ ਪਾਰਟੀ ਜਿਹੜੀ ਹੈ ਢਾਂਚਾ ਬਣਾਉਣ ਦੇ ਵਾਸਤੇ ਕੰਮ ਕਰ ਰਹੀ ਹੈ, ਢਾਂਚਾ ਬਣਾਉਣ ਦੇ ਵਾਸਤੇ ਮੀਟਿੰਗਸ ਹੋ ਰਹੀਆਂ ਨੇ ਤੇ ਮੀਟਿੰਗਸ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਵਿਰੋਧ ਨੇ ਉਹ ਸਾਹਮਣੇ ਆਉਣੇ, ਇਹ ਪਾਰਟੀ ਦੇ ਵਾਸਤੇ ਕਿਸੇ ਵੀ ਤਰੀਕੇ ਨਾਲ ਚੰਗੀ ਗੱਲ ਜਿਹੜੀ ਆ ਉਹ ਨਹੀਂ ਹੈ। ਸ਼ਾਇਦ ਮੈਂ ਸਮਝਦਾ ਜੀ ਕਿ ਪਾਰਟੀ ਜਿਹੜੀ ਹੈ ਜੀ ਉਹ ਅਜੇ ਆਪਣੇ ਹਨੀਮੂਨ ਤੋਂ ਬਾਹਰ ਨਹੀਂ ਨਿਕਲੀ। ਜਿਹੜੀਆਂ 4 ਸੀਟਾਂ ਉਹਨੂੰ ਪੰਜਾਬ ਦੇ ਵਿੱਚ ਮੈਂਬਰ ਪਾਰਲੀਮੈਂਟ ਦੀਆਂ ਜਿਹੜੀਆਂ ਮਿਲ ਗਈਆਂ ਸਨ, ਸ਼ਾਇਦ ਉਸ ਤੋਂ ਬਾਅਦ ਉਹ ਸੋਚਦੀ ਹੈ ਜੀ ਕਿ ਹੁਣ ਤਾਂ ਗੱਲ ਹੀ ਕੋਈ ਨਹੀਂ, ਹੁਣ ਤਾਂ ਪੰਜਾਬ ਜਿਹੜਾ ਜੀ ਉਹ ਮੇਰੇ ਜੇਬ ਦੇ ਵਿੱਚ ਹੈ। ਬਸ ਇੱਥੇ ਜਿਹੜੀ ਹੈ ਜੀ ਉਹ ਗਲਤੀ ਕਰਨ ਲੱਗੇ ਨੇ ਇਹ ਪਾਰਟੀ ਵਾਲੇ ਜਿਹੜੇ ਕਰ ਰਹੇ ਨੇ ਇਸ ਵੇਲੇ। ਜੀ ਤੇ ਜੀ ਬਹੁਤ ਕੰਮ ਕਰਨੇ ਦੀ ਲੋੜ ਆ। ਤੇ ਇੱਕ ਮੇਰਾ ਆਖਰੀ ਸਵਾਲ ਹੋਊਗਾ ਕਿ ਅਜੇ ਵੀ ਪੰਜਾਬ ਦੇ ਜਿਹੜੇ ਆ ਕਈ ਕੋਨਿਆਂ ਦੇ ਵਿੱਚ ਜਿਹੜੇ ਆ ਸਮਗਲਰ ਆ, ਨਸ਼ਿਆਂ ਦੇ ਸਮਗਲਰ ਉਹ ਤੁਰੇ ਫਿਰਦੇ ਆ ਜੀ, ਏਦਾਂ ਹੀ ਪਸਰ ਗਏ ਆ ਤੇ ਹਜੇ ਵੀ ਜਿਹੜੀ ਆ ਉੱਥੋਂ ਡਰੱਗ ਆ ਬਹੁਤ ਫੜੀ ਜਾ ਰਹੀ ਆ ਤੇ ਕੰਟਰੋਲ ਕਿੱਥੇ ਕੀਤਾ ਗਿਆ? ਨਹੀਂ, ਹੁਣ ਤਾਂ ਕੰਟਰੋਲ ਵਾਲੀ ਗੱਲ ਵੀ ਕਰਨੋਂ ਹਟ ਗਏ ਜੀ ਜਿਹੜੇ ਆਪਣੇ ਸਰਕਾਰ ਵਾਲੇ ਨੇ। ਕਿਸੇ ਟਾਈਮ ਉਹ ਕਹਿੰਦੇ ਸੀ ਅਸੀਂ ਤਾਂ ਜੀ ਲੱਕ ਤੋੜ ਦਿੱਤਾ, ਜਿਹੜੀ ਸਪਲਾਈ ਲਾਈਨ ਆ ਉਹ ਤੋੜ ਦਿੱਤੀ ਹੈ ਜੀ।
ਉਹ ਸਪਲਾਈ ਲਾਈਨ ਕਿਹੜੀ ਟੁੱਟੀ ਹੈ ਇਹ ਨਹੀਂ ਪਤਾ ਲੱਗਦਾ ਜੀ। ਰੋਜ਼ ਦੇ ਤਾਂ ਵਰਤਾਰਾ ਜੀ, ਹਰ ਰੋਜ਼ ਤਾਂ ਡਰੱਗ ਜਿਹੜੀ ਉਹ ਫੜੀ ਜਾ ਰਹੀ ਹੈ, ਉਹ ਚਾਹੇ ਸਰਹੱਦ ਤੋਂ ਆਉਣ ਵਾਲੀ ਹੋਵੇ ਤੇ ਚਾਹੇ ਪੰਜਾਬ ਦੇ ਅੰਦਰ ਵਾਲੀ ਜਿਹੜੀ ਹੈ ਜੀ ਉਹ ਹੋਵੇ। ਉਸੇ ਤਰੀਕੇ ਦੇ ਨਾਲ ਹੀ ਸਾਰਾ ਕੁਝ ਜਿਹੜਾ ਜੀ ਉਹ ਚੱਲੀ ਜਾ ਰਿਹਾ। ਹੁਣ ਤਾਂ ਇਹ ਵਰਤਾਰਾ ਇਉਂ ਲੱਗਦਾ ਜੀ ਕਿ ਜਿਵੇਂ ਲੋਕਾਂ ਨੇ ਐਕਸੈਪਟ ਕਰ ਲਿਆ ਸ਼ਰਾਬ ਦੇ ਠੇਕਿਆਂ ਨੂੰ, ਇਹ ਪਤਾ ਨਹੀਂ ਇੱਦਾਂ ਹੀ ਐਕਸੈਪਟ ਕਰਨਾ ਹੀ ਪੈ ਜਾਣਾ ਜੀ ਕਿ ਇਹ ਤਾਂ ਹੁਣ ਇੱਦਾਂ ਹੀ ਰਹਿਣਾ ਜੀ। ਪੰਜਾਬ ਜਿਹੜਾ ਉਹ ਤਬਾਹੀ ਦੇ ਕੰਢੇ ਦੇ ਉੱਤੇ ਖੜਾ ਜੀ। ਬੜਾ ਜ਼ੋਰ ਸ਼ੋਰ ਦੇ ਨਾਲ ਮੁਹਿੰਮ ਚਲਾਈ ਗਈ ਸੀ ਇੱਥੇ ਸਰਕਾਰ ਦੀ ਤਰਫੋਂ ਕਿ 3 ਮਹੀਨੇ ਦਿਓ ਜੀ, ਫਿਰ ਕਹਿੰਦੇ 1 ਸਾਲ ਦਿਓ ਜੀ। ਪੰਜਾਬ ਦੇ ਹਾਲਾਤ ਇਹ ਹੋ ਗਏ ਜੀ ਕਿ ਪੰਜਾਬ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਛੇਤੀ ਹਰ ਜ਼ਿਲ੍ਹੇ ਦੇ ਵਿੱਚ ਨਸ਼ਾ ਛੁਡਾਊ ਸੈਂਟਰ ਜਿਹੜਾ ਹੋਊਗਾ ਤੇ ਉਹਦਾ ਉਦਘਾਟਨ ਜਿਹੜਾ ਜੀ ਉਹ ਮੁੱਖ ਮੰਤਰੀ ਜਿਹੜਾ ਉਹ ਕਰਨਗੇ। ਤੇ ਇੱਕ ਪਾਸੇ ਜੀ ਹਰ ਜ਼ਿਲ੍ਹੇ ਦੇ ਵਿੱਚ ਜਿਹੜੀ ਸ਼ਰਾਬ ਦੀ ਫੈਕਟਰੀ ਜਿਹੜੀ ਉਹ ਲਾਈ ਜਾ ਰਹੀ ਹੈ, ਠੇਕੇ ਪੈਰ ਦੇ ਉੱਤੇ ਖੁੱਲ ਰਹੇ ਨੇ। ਕੀ ਪੰਜਾਬ ਨੂੰ, ਜਿਹਨੂੰ ਇਹ ਕਿਹਾ ਜਾਂਦਾ ਜਦੋਂ ਤੁਸੀਂ ਪੰਜਾਬ ਦੇ ਵਿੱਚ ਐਂਟਰ ਕਰਦੇ ਹੋ, ਸ਼ੰਭੂ ਬਾਰਡਰ ਦੇ ਉੱਤੇ ਬਹੁਤ ਵੱਡਾ ਸਾਈਨ ਲੱਗਿਆ ਹੋਇਆ ਕਿ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਦੇ ਉੱਤੇ ਤੁਹਾਡਾ ਸਵਾਗਤ ਹੈ, ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ। ਉਹ ਧਰਤੀ ਜਿਹੜੀ ਹੈ ਜੀ ਇਸ ਵੇਲੇ ਹਰ ਡਿਸਟ੍ਰਿਕਟ ਜਿਹੜਾ ਜੀ ਉਹ ਇੱਕ ਬੋਝ ਲੈ ਕੇ ਚੱਲ ਰਿਹਾ ਹੈ ਸ਼ਰਾਬ ਦੀ ਫੈਕਟਰੀ ਦਾ। ਕੁਝ ਡਿਸਟ੍ਰਿਕਟ ਤਾਂ ਇੱਦਾਂ ਦੇ ਨੇ ਜੀ ਜਿਹਦੇ ਵਿੱਚ 2-2 ਫੈਕਟਰੀਆਂ ਵੀ ਜਿਹੜੀਆਂ ਹੋ ਗਈਆਂ। ਉੱਥੇ ਜਦੋਂ ਤੁਸੀਂ ਫੈਕਟਰੀ ਤੇ ਫੈਕਟਰੀ ਲਾ ਰਹੇ ਹੋ, ਫਿਰ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਨਸ਼ਾ ਛਡਾਊ ਸੈਂਟਰ ਜਿਹੜੇ ਉਹ ਚਾਹੀਦੇ ਨੇ। ਹੁਣ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਗੁਰੂ ਪੀਰਾਂ ਦੀ ਜਿਹੜੀ ਧਰਤੀ ਹੈ ਉੱਥੇ ਨਸ਼ਾ ਛਡਾਊ ਸੈਂਟਰਾਂ ਦੀ ਕੀ ਜ਼ਰੂਰਤ ਪੈ ਗਈ, ਕਿਉਂ ਲਾਉਣੇ ਪੈ ਗਏ ਜੀ ਇਹ ਨਸ਼ਾ ਛਡਾਊ ਸੈਂਟਰ। ਇਹ ਤਾਂ ਇਲਾਜ ਉਸ ਤਰੀਕੇ ਦਾ ਹੈ ਨਾ ਜੀ, ਇਹ ਸਿਰ ਦੁਖਦਾ ਸਿਰ ਦੁਖਦੇ ਦੀ ਗੋਲੀ ਲੈ ਲਓ, ਲੱਤ ਦੁਖਦੇ ਦੀ ਗੋਲੀ ਲੈ ਲਓ। ਇਹ ਦਰਦ ਕਿਉਂ ਹੋ ਰਿਹਾ, ਇਹਦੇ ਵਾਸਤੇ ਕੋਈ ਜਿਹੜਾ ਜੀ ਉਹ ਇਲਾਜ ਨਹੀਂ ਕਰ ਰਿਹਾ। ਟਾਹਣੀਆਂ ਕੱਟੀ ਚੱਲੋ, ਸਿਓਕ ਤਾਂ ਜੜ੍ਹਾਂ ਦੇ ਵਿੱਚ ਜਿਹੜੀ ਹੈ ਜੀ ਉਹ ਲੱਗੀ ਹੋਈ ਹੈ। ਕਿਹੜਾ ਜਿਹੜਾ ਵੱਡੇ ਸਮਗਲਰ ਨੇ ਭੋਲੇ ਤੋਂ ਬਾਅਦ ਜਿਹੜੇ ਇੱਥੇ ਫੜੇ ਗਏ ਨੇ, ਸਭ ਨੂੰ ਪਤਾ ਹੈ ਕੌਣ ਸਮਗਲਿੰਗ ਦੇ ਵਿੱਚ ਜਿਹੜਾ ਜੀ ਸ਼ਾਮਲ ਹੈ, ਕਿਹੜੇ ਤਰੀਕੇ ਦੇ ਨਾਲ ਇਹ ਸਮਗਲਿੰਗ ਜਿਹੜੀ ਹੁੰਦੀ ਹੈ। ਹੁਣ ਤਾਂ ਇਹ ਕਈ ਵਾਰੀ ਤਾਂ ਨਿਰਾਸ਼ਾ ਦੇ ਵਿੱਚ ਜਿਹੜਾ ਜੀ ਉਹ ਜਾਣ ਨੂੰ ਦਿਲ ਕਰਦਾ ਹੈ ਕਿ ਇੱਥੇ ਮੇਰਾ ਗੱਲ ਕੁਝ ਬਹੁਤਾ ਹੋਣਾ ਨਹੀਂ ਹੈ। ਪਰ ਫਿਰ ਵੀ ਇਹ ਹੈ ਜੀ ਕਿ ਨਿਰਾਸ਼ ਹੋ ਕੇ ਬੈਠਣਾ ਵੀ ਜਿਹੜਾ ਉਹ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ ਕਿਹਾ ਜਾ ਸਕਦਾ। ਤੁਸੀਂ ਗੱਲ ਛੋਹੀ ਹੈ ਤਾਂ ਮੈਂ ਜ਼ਰੂਰ ਦੱਸਵਾਂ ਜੀ ਕਿ ਇੱਕ ਜਿਹੜੀ ਸ਼ੁਰੂਆਤ ਆ ਉਹ ਇਸ ਆਉਣ ਵਾਲੇ ਐਤਵਾਰ ਤੋਂ ਜਿਹੜਾ ਭਗਤ ਸਿੰਘ ਹੋਰਾਂ ਦਾ ਜਨਮ ਦਿਨ ਵੀ ਹੈ ਜੀ 28 ਤਰੀਕ ਨੂੰ, ਉਦੋਂ ਇੱਥੇ ਸ਼ੁਰੂ ਕੀਤਾ ਜਾ ਰਿਹਾ ਜੀ ਇਨਕਲਾਬ, ਜਿਹੜਾ ਹਰ ਡਿਸਟ੍ਰਿਕਟ ਦੇ ਵਿੱਚ ਜਿਹੜਾ ਜੀ ਉਹ ਜਾਊਗਾ। ਸੋ ਜੀ ਦੇਖਦੇ ਆ ਜੀ ਕਿ ਕਿਹੋ ਜਿਹਾ ਹੁੰਗਾਰਾ ਜਿਹੜਾ ਇਸ ਸਭ ਕਾਸੇ ਨੂੰ ਮਿਲਦਾ। ਮੈਂ ਤੁਹਾਨੂੰ ਅਪਡੇਟ ਜਿਹੜਾ ਜੀ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਕਰਦਾ ਰਹੂੰਗਾ ਜੀ। ਜੀ ਬਿਲਕੁਲ, ਜਿਸ ਤਰ੍ਹਾਂ ਤੁਸੀਂ ਦੱਸਿਆ ਇਹ ਇਨਕਲਾਬ ਲਿਆਉਣ ਦੀ ਜ਼ਰੂਰਤ ਆ, ਪਰ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਇੱਕ ਮੈਂਸ਼ਨ ਕੀਤਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਨਹੀਂ ਕੀ ਹੋ ਗਿਆ ਕਿ ਉਹਨਾਂ ਦੇ ਅਜੇ ਵੀ ਜਿਹੜੀ ਨੀਂਦ ਦੇ ਗਹਿਰੀ ਨੀਂਦ ਦੇ ਵਿੱਚ ਸੁੱਤੇ ਹੋਏ ਆ। ਬੱਚਿਆਂ ਦਾ ਇੰਨਾ ਕਾਂਡ ਕਰਵਾ ਕੇ ਤਾਂ ਇੱਕ ਮੇਰਾ ਇਹ ਜਾਂਦੇ ਇਹ ਵੀ ਹੋਊਗਾ ਕਿ ਜਿਵੇਂ ਤੁਸੀਂ ਕਿਹਾ ਸਰਹੱਦ ਤੇ ਅਜੇ ਵੀ ਜਿਹੜੀ ਆ ਸਰਕਾਰ ਇਹਨਾਂ ਦੀ ਆ। ਹੁਣ ਤੇ ਕਾਂਗਰਸ ਦਾ ਉੱਥੇ ਰਾਜ ਨਹੀਂ, ਹਜੇ ਵੀ ਸਰਹੱਦ ਤੋਂ ਜਿਹੜੀ ਡਰੱਗ ਆ ਉਹ ਕਿਉਂ ਫੜੀ ਜਾ ਰਹੀ ਆ? ਇਹ ਜੀ ਪਹਿਲਾਂ ਤਾਂ ਇਹ ਕਿਹਾ ਜਾ ਰਿਹਾ ਸੀਗਾ ਕਿ ਸੈਂਟਰ ਦੀ ਜਿਹੜੀ ਸਰਕਾਰ ਉਹਦੀ ਵਜ੍ਹਾ ਕਰਕੇ ਸਰਹੱਦ ਸੀਲ ਨਹੀਂ ਹੋ ਰਹੀ ਕਿਉਂਕਿ BSF ਸੈਂਟਰ ਦੇ ਅੰਡਰ ਆਉਂਦੀ ਹੈ। ਹੁਣ BSF ਜਿਹੜੀ ਹੈ ਜੀ ਹੈ ਤਾਂ ਸੈਂਟਰ ਦੇ ਅੰਡਰ ਹੁਣ ਵੀ, ਪਰ ਹੁਣ ਰਾਜ ਜਿਹੜਾ ਜੀ ਉਹ ਇਹਨਾਂ ਦਾ। ਫਿਰ ਵੀ ਇਹ ਕਿਉਂ ਆਈ ਜਾ ਰਹੀ ਹੈ ਜੀ? ਕੰਟੀਨਿਊਸ ਸਮਗਲਿੰਗ ਜਿਹੜੀ ਆ ਉਹ ਹੋ ਰਹੀ ਹੈ ਜੀ। ਕਦੇ ਤਾਂ ਸਮਗਲਰ ਜਿਹੜੇ ਨੇ ਬਿਨਾਂ ਡਰੱਗ ਤੋਂ ਮਾਰੇ ਜਾਂਦੇ ਨੇ, ਕਦੇ ਸਣੇ ਡਰੱਗ ਦੇ ਮਾਰੇ ਜਾਂਦੇ ਨੇ, ਕਦੇ ਸਣੇ ਡਰੱਗ ਦੇ ਜਿਹੜਾ ਜੀ ਉਹ ਫੜੀ ਜਾ ਰਹੇ ਨੇ। ਪਰਸੋਂ ਦੀ ਗੱਲ ਹੈ ਜੀ, ਜਿਹੜੀ ਟ੍ਰੇਨ ਆਉਂਦੀ ਹੈ ਪਾਕਿਸਤਾਨ ਤੋਂ, ਉਹਦੇ ਵਿੱਚ ਕੁਝ ਪੈਕਟ ਜਿਹੜੇ ਫੜੇ ਗਏ। ਜਦੋਂ ਇਹਦੀ ਫਰੋਲਾ ਫਰਾਲੀ ਕੀਤੀ ਕਿ ਵੇਖਣ ਨੂੰ ਇਹ ਪੈਕਟ ਬਿਲਕੁਲ ਉੱਦਾਂ ਦੇ ਸਨ ਜਿਹਦੇ ਵਿੱਚ ਹੈਰੋਇਨ ਆਉਂਦੀ ਹੈ, ਪਰ ਉਹਦੇ ਅੰਦਰੋਂ ਮਿੱਟੀ ਨਿਕਲੀ। ਉਹ ਜਿਹੜੇ ਸਮਗਲਰ ਨੇ ਜੀ ਉਹ ਰੱਖ ਕੇ ਦੇਖਦੇ ਨੇ ਕਿ ਨਿਕਲਦੀ ਹੈ ਕਿ ਨਹੀਂ। ਇਹ ਇੱਕ ਟਰਾਇਲ ਉਹਨਾਂ ਦਾ ਜਿਹੜਾ ਜੀ ਉਹ ਹੁੰਦਾ, ਉਹ ਟਰਾਇਲ ਜਿਹੜਾ ਕਰਦੇ ਨੇ। ਜੇ ਫੜਿਆ ਗਿਆ ਤਾਂ ਫਿਰ ਕੋਈ ਹੋਰ ਤਰੀਕਾ ਅਪਣਾ ਲੈਂਦੇ ਨੇ ਜੀ, ਜੇ ਨਾ ਫੜਿਆ ਗਿਆ ਤਾਂ ਫਿਰ ਅਗਲੀ ਵਾਰੀ ਉਹਦੇ ਵਿੱਚ ਹੈਰੋਇਨ ਆਉਂਦੀ ਹੈ ਜੀ। ਉਹ ਸਮਗਲਿੰਗ ਜਿਹੜੀ ਹੈ ਜੀ ਕੰਟੀਨਿਊਸ ਜਾਰੀ ਜੀ। ਤੇ ਅਖੀਰ ਵਿੱਚ ਅੱਜ ਨਵਾਂ ਤੇ ਜਿਹੜੇ ਕੋਲੇ ਦੀ ਕਾਲਖ ਨਾਲ ਹੋਏ ਕਾਲੇ, ਕਾਲਾ ਦੂਜਿਆਂ ਨੂੰ ਕਹਿ ਲਓ ਭੰਡ ਦੇਈ। ਜਿਹੜੇ ਕੋਲੇ ਦੀ ਕਾਲਖ ਨਾਲ ਹੋਏ ਕਾਲੇ, ਕਾਲਾ ਦੂਜਿਆਂ ਨੂੰ ਕਹਿ ਉਹ ਭੰਡ ਦੇਈ। ਕਿਸੇ ਜਿਨ੍ਹਾਂ ਦੇ ਗਿਣ ਤੋਂ ਹਨ ਬਾਹਰੇ, ਕਰਦੇ ਆਗੂ ਸਿਖਰ ਪਖੰਡ ਦੇਈ। ਝੰਡ ਹੋਣ ਤੋਂ ਜਿਹੜੇ ਨਹੀਂ ਬਚਣ ਜੋਗੇ, ਉਹ ਵੀ ਹੋਰਨਾਂ ਨੂੰ ਫਿਰਦੇ ਚੰਡਦੇ ਹੀ। ਜਾਲੀ ਡਿਗਰੀਆਂ ਜਿਨ੍ਹਾਂ ਦੇ ਆਪ ਪੱਲੇ, ਉਹ ਵੀ ਲੋਕਾਂ ਨੂੰ ਡਿਗਰੀਆਂ ਵੰਡਦੇ। ਅੰਨੇ ਅਕਲ ਦੇ ਅਕਲ ਦਾ ਖੋਲ ਡੀਪੂ, ਉੱਤੇ ਮਾਇਆ ਦੇ ਢੇਰ ਦੇ ਲੇਟਦੇ। ਅੰਨੇ ਅਕਲ ਦੇ ਅਕਲ ਦਾ ਖੋਲ ਡੀਪੂ, ਉੱਤੇ ਮਾਇਆ ਦੇ ਢੇਰ ਦੇ ਲੇਟਦੇ ਹੀ। ਹਿੰਗ ਲੱਗੀ ਨਾ ਫਟਕੜੀ ਰੰਗ ਚੋਖਾ, ਦਿਨ ਤੇ ਰਾਤ ਪੇ ਨੋਟ ਸਮੇਟ ਗਈ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।